ਮਿੰਟੂ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ SBI ਤੋਂ। ਸੁਪਰੀਮ ਕੋਰਟ ਦੇ ਵਿੱਚ ਇਹਨੂੰ ਮੂੰਹ ਦੀ ਖਾਣੀ ਪਈ ਹੈ ਜੀ। ਹਾਂਜੀ, ਦੇਖੋ ਇਹ ਇਲੈਕਟੋਰਲ ਬੌਂਡ ਦਾ ਹੀ ਮਸਲਾ ਸੀਗਾ। ਇਲੈਕਟੋਰਲ ਬੌਂਡ ਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਸੀ, ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਗੈਰ ਸੰਵਿਧਾਨਕ ਆ। ਜਦੋਂ ਕਾਂਟਾ ਵੱਜ ਗਿਆ, ਨਾਲ ਫੈਸਲਾ ਇਹ ਦਿੱਤਾ ਸੀਗਾ ਕਿ ਭਾਈ ਤੁਸੀਂ ਆਪਣੀ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ 6 ਤਰੀਕ ਤੱਕ ਦੇਣੀ ਆ, ਤੇ ਗਾਂ ਉਹ ਫਿਰ 13 ਤੱਕ ਅਪਲੋਡ ਕਰ ਦੇਣਗੇ। ਇਹਨਾਂ ਨੇ ਕੀ ਕੀਤਾ ਸੀ ਕਿ 4 ਨੂੰ ਜਾ ਕੇ ਆਖਿਆ ਕਿ ਭਾਈ ਸਾਡੇ ਕੋਲ ਤੇ ਸਭ ਕੁਝ ਹੋਣਾ ਨਹੀਂ, ਸਾਡਾ ਤੇ ਡਾਟਾ ਪਿਆ 2 ਥਾਵਾਂ ਤੇ, ਉਹਦੇ ਵਾਸਤੇ ਭਾਈ ਸਾਨੂੰ ਤੇ 30 ਜੂਨ ਤੱਕ ਦਾ ਸਮਾਂ ਦੇ ਦਿਓ। ਇਹਦੇ ਤੇ ਫਿਰ ਇਹਨਾਂ ਦੀ ਪਟੀਸ਼ਨ ਤੇ ਹਾਲੇ ਸੁਣਵਾਈ ਹੋਣੀ ਸੀ। ਉਧਰੋਂ ADR ਨੇ ਇੱਕ ਪਟੀਸ਼ਨ ਪਾ ਦਿੱਤੀ ਕੰਟੈਂਟ ਦੀ। ਕੰਟੈਂਟ ਦੀ ਜਿਹੜੀ ਪਟੀਸ਼ਨ ਪਾਈ ਸੀ, ਫਿਰ ਉਹਦੇ ਤੇ ਸੁਪਰੀਮ ਕੋਰਟ ਨੇ ਇੱਕੋ ਇੱਕ ਹੀ ਸੁਣਵਾਈ ਕੀਤੀ ਤੇ ਇਹਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਅਸਲ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਖੁਦ ਮੁਖਤਿਆਰੀ ਨਾਂ ਦੀ ਸ਼ੈ ਇਹਨਾਂ ਸੰਸਥਾਵਾਂ ਚੋਂ ਖਤਮ ਹੋ ਗਈ ਆ, ਕਿਉਂਕਿ ਹਰੀਸ਼ ਸਾਲਵੇ ਨੂੰ ਇੰਗਲੈਂਡ ਤੋਂ ਸੱਦਿਆ ਗਿਆ ਵਕਾਲਤ ਵਾਸਤੇ। ਜਿਵੇਂ ਅੱਗੇ ਗੀਤਾ ਚਾਹੁੰਦਾ ਸੀਗਾ ਨਾ ਕਿ ਬਾਰੀ ਕਰਾ ਨੂੰ ਆਪੇ ਲੰਡਨੋਂ ਵਕੀਲ ਸੱਦ ਕੇ, SBI ਨੇ ਟਾਈਮ ਆਖਿਆ ਕਿ ਤੈਨੂੰ ਟਾਈਮ ਦਵਾ ਦੂੰ ਆਪੇ ਲੰਡਨੋਂ ਵਕੀਲ ਸੱਦ ਕੇ। ਪਰ ਉੱਥੇ ਸਾਰਾ ਕੁਝ ਜਿਹੜਾ ਇਹਨਾਂ ਦਾ ਕੀਤਾ ਕਰਾਇਆ ਸੀ ਉਹ ਗਿਆ ਪਾਣੀ 'ਚ, ਕਿਉਂਕਿ ਸੁਪਰੀਮ ਕੋਰਟ ਨੇ ਆਖਿਆ, ਮੈਂ ਕਿਹਾ ਬੰਦੇ ਦੇ ਪੁੱਤ ਬਣ ਕੇ ਕੱਲ ਆਪਦਾ ਦਫ਼ਤਰ ਬੰਦ ਕਰਨ ਤੱਕ ਤੁਸੀਂ ਇਹ ਸਾਰੀ ਜਾਣਕਾਰੀ ਦੇਣੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਤੇ ਉਹਨਾਂ ਨੇ 15 ਤਰੀਕ ਤੱਕ ਸਾਰੀ ਅਪਲੋਡ ਕਰਨੀ ਹੋਏਗੀ, ਅਸੀਂ ਨਹੀਂ ਸੁਣਨਾ ਕੁਝ ਵੀ। ਮਤਲਬ ਕਿ ਇਹਨਾਂ ਨੂੰ ਕੋਈ ਟਾਈਮ ਨਹੀਂ ਮਿਲਿਆ। ਸਟੇਟ ਬੈਂਕ ਆਫ ਇੰਡੀਆ ਨੇ ਕੋਸ਼ਿਸ਼ ਕੀਤੀ ਬਹੁਤ ਹੀ ਜ਼ਿਆਦਾ ਕਿ ਨਰਿੰਦਰ ਮੋਦੀ ਦਾ ਪਰਦਾ ਢੱਕਿਆ ਜਾਏ, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਕਿ ਇਲੈਕਟੋਰਲ ਬੌਂਡ ਜਿਹੜਾ ਹੈ ਉਹ ਚੋਰ ਮੋਰੀ ਆ, ਤੇ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਉਹਦੇ ਵਿੱਚ ਦਰਜ ਟਿੱਪਣੀਆਂ ਵੀ ਇਹੀ ਗੱਲ ਬਾਰ-ਬਾਰ ਕਹਿੰਦੀਆਂ ਕਿ ਇਹ ਸਭ ਕੁਝ ਜਿਹੜਾ ਕੀਤਾ ਗਿਆ ਸੀਗਾ ਇਹ ਗੈਰ ਵਿਧਾਨਕ ਸੀ, ਗੈਰ ਸੰਵਿਧਾਨਕ ਸੀ। ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਹੁਣ ਤੁਸੀਂ ਵੇਖੋ ਕਿ SBI ਸਰਕਾਰ ਵਾਸਤੇ ਕਿਵੇਂ ਤਰਲੋ ਮੱਛੀ ਹੋਇਆ ਪਿਆ। ਤੇ ਕੀ ਗੱਲ ਹੈ, ਜਦੋਂ ਇਲੈਕਟੋਰਲ ਬੌਂਡ ਕੋਈ ਖਰੀਦ ਕੇ ਕਾਂਗਰਸ ਨੂੰ ਦੇਵੇਗਾ ਤਾਂ ਕੀ ਇਹ ਜਾਣਕਾਰੀ ਸਰਕਾਰ ਤੱਕ ਨਾ ਪਹੁੰਚਾਉਂਦੇ ਹੋਣਗੇ? ਪਰ ਜੋ ਭਾਰਤੀ ਜਨਤਾ ਪਾਰਟੀ ਨੂੰ ਚੰਦਾ ਗਿਆ ਉਹਦੀ ਜਾਣਕਾਰੀ ਵਿਰੋਧੀ ਧਿਰ ਲੈ ਹੀ ਨਹੀਂ ਸਕਦੀ। ਆਰਟੀਕਲ 19 ਉਪਬੰਧ 21 ਕਹਿੰਦਾ ਕਿ ਸੂਚਨਾ ਦਾ ਅਧਿਕਾਰ ਜਿਹੜਾ ਹੈ ਉਹਦਾ ਉਲੰਘਣ ਹੈ। ਜੀ ਬਿਲਕੁਲ। ਸੋ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਰੀਆਂ, ਮਤਲਬ ਕਿ ਮੈਂ ਤੁਹਾਨੂੰ ਜੇ ਨੁਕਤਾ ਦਰ ਨੁਕਤਾ ਗਿਣਾਵਾਂ ਕੀ ਕੁਝ ਸੀ, ਬਹੁਤ ਟਾਈਮ ਲੱਗ ਜਾਏਗਾ। ਇਹਨਾਂ ਨੇ ਬਹੁਤ ਕਾਲੇ ਮਾਲੇ ਕਰ ਦਿੱਤੇ। ਪਹਿਲਾਂ ਨੈਟ ਪ੍ਰੋਫਿਟ ਦਾ 7% ਹੀ ਕੰਪਨੀਆਂ ਡੋਨੇਟ ਕਰ ਸਕਦੀਆਂ ਸਨ। ਇਹਨਾਂ ਨੇ ਚੱਕ ਕੇ ਪਿਓ ਦੇ ਪੁੱਤਾਂ ਨੇ ਕੀ ਕੀਤਾ ਕਿ ਭਾਵੇਂ ਕੋਈ ਲਾਸ ਦੇ ਵਿੱਚ ਆ ਤੇ ਭਾਵੇਂ ਕੋਈ 100% ਆਪਣਾ ਨੈਟ ਪ੍ਰੋਫਿਟ ਦਾਨ ਕਰ ਸਕਦਾ ਹੈ ਕੰਪਨੀ ਦੇ ਤੌਰ ਤੇ। ਫਿਰ ਫੋਰਨ ਫੰਡਿੰਗ ਵਾਲੀ ਜਿਹੜੀ ਵਿਆਖਿਆ ਸੀ, ਪਰਿਭਾਸ਼ਾ ਸੀਗੀ ਫੋਰਨ ਦੀਆਂ ਕੰਪਨੀਆਂ ਦੀ, ਉਹ ਚੇਂਜ ਕਰ ਦਿੱਤੀ। ਉਹ ਇਸ ਵਾਸਤੇ ਤੇ ਸਾਫ਼ ਦਿਖਾਈ ਦਿੰਦਾ ਸੀਗਾ ਕਿ ਇਹ ਖੇਡ ਜਿਹੜੀ ਖੇਡੀ ਜਾ ਰਹੀ ਆ ਕਾਹਦੇ ਵਾਸਤੇ ਖੇਡੀ ਜਾ ਰਹੀ ਆ। ਹੁਣ ਸੁਪਰੀਮ ਕੋਰਟ ਨੇ ਸਮਾਂ ਇਹਨਾਂ ਨੂੰ ਕੋਈ ਨਹੀਂ ਦਿੱਤਾ। ਇਹ ਕੱਲ ਤੱਕ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਗੇ। ਹੁਣ ਟਾਈਮ ਤਾਂ ਬਚਿਆ ਨਹੀਂ, ਕੋਈ ਹੋਰ ਚਾਰਾਜੋਈ ਕਰ ਨਹੀਂ ਸਕਦੇ ਕਿਉਂਕਿ ਸੰਵਿਧਾਨਕ ਬੈਂਚ ਨੇ ਇਹਨਾਂ ਨੂੰ ਆਰਡਰ ਦਿੱਤਾ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਜਾਣਕਾਰੀ ਸਾਰੇ ਦੀ ਸਾਰੀ ਜਿਹੜੀ ਆ ਉਹ ਸਾਹਮਣੇ ਆਵੇਗੀ ਜਾਂ ਉਹਦੇ ਵਿੱਚ ਅੱਧ ਅਧੂਰੀ ਜਿਹੜੀ ਆ ਰਹਿ ਜਾਏਗੀ। ਅੱਧ ਅਧੂਰੀ ਮੈਂ ਕਾਹਤੋਂ ਕਹਿ ਰਿਹਾ ਕਿ ਇਲੈਕਟੋਰਲ ਬੌਂਡ ਜਿਸਨੇ ਖਰੀਦਿਆ, ਖਰੀਦਦਾਰ ਦਾ ਤਾਂ ਸਾਰਾ ਕੁਝ ਦੇ ਦੇਣਗੇ। ਹੁਣ ਇਹਦੇ ਵਿੱਚ ਵੀ ਗਾ ਪੰਗਾ, ਰਮੇਸ਼ ਨੇ ਖਰੀਦਿਆ, ਉਹਨੇ ਸੁਰੇਸ਼ ਨੂੰ ਫੜਾ ਦਿੱਤਾ, ਸੁਰੇਸ਼ ਨੇ ਗਾ ਮਹੇਸ਼ ਨੂੰ ਆਖਿਆ, ਮਹੇਸ਼ ਨੇ ਹਰਮੇਸ਼ ਨੂੰ ਕਿਹਾ, ਹਰਮੇਸ਼ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਫੜਾਇਆ, ਕਿਉਂਕਿ ਇਹ ਐਕਸਚੇਂਜੇਬਲ ਹੈ ਨਾ। ਹਾਂਜੀ ਬਿਲਕੁਲ। ਇਹਦਾ ਇੱਕ ਮਤਲਬ ਕਿ ਕਹਿ ਲਓ ਕਿ ਕੋਡ ਹੁੰਦਾ ਜਿਹੜਾ ਸ਼ਾਇਦ
ਲਾਈਟ ਦੇ ਵਿੱਚ, ਸਪੈਸ਼ਲ ਲਾਈਟ ਦੇ ਵਿੱਚ ਦੇਖਿਆ ਜਾ ਸਕਦਾ ਹੈ। ਜੀ। ਤਾਂ ਮਤਲਬ ਇਹ ਆ ਕਿ ਇਹ ਹੁਣ ਜਾਣਕਾਰੀ ਕਿੰਨੀ ਕੁ ਦਿੰਦੇ ਆ, ਇਹ ਵੇਖਣ ਵਾਲੀ ਗੱਲ ਹੋਏਗੀ। ਇਹ ਜਾਣਕਾਰੀ ਜੇ ਦੇਣਗੇ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਕੁ ਦੇਣਗੇ, ਕਿਉਂਕਿ ਇਹ ਪਹਿਲਾਂ ਹੀ ਕਹਿ ਚੁੱਕੇ ਆ ਕਿ ਦੇਖੋ ਜੀ, ਅਸੀਂ ਜਿਹੜਾ ਇਲੈਕਟੋਰਲ ਬੌਂਡ ਇਸ਼ੂ ਕਰਦੇ ਆ, ਉਹਦੀ ਸਾਰੀ ਜਾਣਕਾਰੀ ਗੁਪਤ ਰੱਖਣ ਵਾਸਤੇ ਅਸੀਂ ਆਪਣੀ ਮੇਨ ਜੋ ਬ੍ਰਾਂਚ ਆ ਬੰਬੇ ਦੀ, ਉਹਦੇ ਵਿੱਚ ਸੀਲਬੰਦ ਲਿਫਾਫੇ 'ਚ ਜਾਣਕਾਰੀ ਜਿਹੜੀ ਘੱਲ ਦਿੰਦੇ ਆ। ਯਾਨੀ ਉੱਥੇ ਸਾਈਲੋ 'ਚ ਸਾਡਾ ਜਿਹੜਾ ਸਾਰਾ ਡਾਟਾ, ਸਾਡਾ ਕੋਈ ਪੱਕਾ ਇਹਦਾ ਡਾਟਾਬੇਸ ਨਹੀਂ ਹੈਗਾ। ਪਰ ਸੁਪਰੀਮ ਕੋਰਟ ਨੇ ਇਹ ਗੱਲਾਂ ਸਾਰੀਆਂ ਦਰਕਿਨਾਰ ਕਰ ਦਿੱਤੀਆਂ। ਪਰ ਜਿਹੜਾ ਪਹਿਲਾ ਫੈਸਲਾ ਸੀਗਾ, ਪਹਿਲੇ ਫੈਸਲੇ ਦੇ ਵਿੱਚ ਤਾਂ ਸਾਰੀ ਜਾਣਕਾਰੀ ਕਹੀ ਸੀਗਾ ਕਿ ਹਾਂ ਬਈ ਸਾਰੀ ਜਾਣਕਾਰੀ ਦੇਵੋ। ਹੁਣ ਕੱਲ ਨੂੰ ਪਤਾ ਲੱਗੇਗਾ ਕਿ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਜਿਹੜਾ ਉਹ ਮਤਲਬ ਕਿ ਲੈਣ ਵਾਲਾ ਹੈ, ਜਿਹਨੇ ਇਨਕੈਸ਼ ਕਰਾਇਆ, ਜਿਹਨੇ ਉਹਦਾ ਭੁਨਾਇਆ, ਉਹਦਾ ਪਤਾ ਲੱਗੇਗਾ, ਫਿਰ ਗੱਲ ਬਣਨੀ ਆ। ਅੱਛਾ, ਇਹਦੇ ਵਿੱਚ ਹੋਰ ਵੀ ਗੱਲਾਂ ਨੇ। ਹੁਣ ਇਹ ਤੇ ਕਹੀ ਜਾਂਦੇ ਆ ਕਿ ਦੇਖੋ ਜੀ, ਸਾਡਾ ਡਾਟਾ ਇੱਥੇ ਉੱਥੇ ਆ। ਇੱਥੇ ਇੱਕ ਰਿਪੋਰਟ ਛਾਇਆ ਹੋਈ ਆ ਕਲੈਕਟਿਵ ਰਿਪੋਰਟਰਸ ਦੀ, ਮੇਰੇ ਕੋਲ ਸਾਰੇ ਕਾਗਜ਼ਾਤ ਹੈਗੇ ਆ, ਮੈਂ ਡਾਊਨਲੋਡ ਕੀਤੇ ਹੋਏ ਆ। ਉਹਦੇ ਵਿੱਚ ਤੇ ਇਹਨਾਂ ਨੇ 24 ਘੰਟਿਆਂ ਦੇ ਅੰਦਰ ਅੰਦਰ ਸਾਰਾ ਰਿਕਾਰਡ ਕੱਢ ਕੇ ਦਿੱਤਾ ਹੋਇਆ ਉਹਨਾਂ ਨੂੰ। ਤੇ ਸਭ ਤੋਂ ਵੱਡੀ ਗੱਲ ਕਿ ਇਸ SBI ਨੇ ਕਿਵੇਂ ਆਪਣੀ ਖੁਦ ਮੁਖਤਿਆਰੀ ਦਾ ਭੋਗ ਪਾਇਆ ਕਿ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੌਂਡ ਵੀ ਹੈ ਜੋ ਐਕਸਪਾਇਰ ਹੋ ਗਿਆ, ਕਿਉਂਕਿ ਇਹਦੀ 15 ਦਿਨ ਦੀ ਮਿਆਦ ਹੁੰਦੀ ਹੈ ਹਜ਼ੂਰ। 15 ਦਿਨਾਂ ਬਾਅਦ ਐਕਸਪਾਇਰ ਐਲਾਨ ਦਿੱਤਾ ਜਾਂਦਾ ਹੈ। ਪਰ ਇੱਥੇ ਕੀ ਆ ਕਿ ਐਕਸਪਾਇਰ ਹੋਇਆ ਵੀ ਗਾ, ਚੇਅਰਮੈਨ ਤੋਂ ਫੋਨ ਕਰਵਾ ਕੇ ਉਹ ਕੈਸ਼ ਕਰਵਾ ਲਿਆ ਗਿਆ। ਤਾਂ ਇਹ ਤੇ ਪਤਾ ਲੱਗਣਾ ਚਾਹੀਦਾ ਹੈ ਨਾ ਕਿ ਖੇਡ ਕੌਣ ਖੇਡ ਰਿਹਾ ਸੀਗਾ। ਹੁਣ ਕਾਂਗਰਸੀ ਕੋਈ ਉੱਠ ਕੇ ਫੋਨ ਕਰੇ ਇਹਨਾਂ ਨੂੰ, ਇਹ ਕੌਣ ਮਤਲਬ ਕਿ ਮੰਨੇਗਾ। ਅੱਛਾ, ਚੇਅਰਮੈਨ ਤੇ ਇਹਨਾਂ ਦਾ ਐਕਸਟੈਂਸ਼ਨ ਲਈ ਬੈਠਾ। ਚੇਅਰਮੈਨ ਤੇ ਉਹੀ ਆ ਜਿਹਨੇ ਅੱਗੇ ਆ ਕੇ ਆਖਿਆ ਸੀਗਾ ਕਿ ਸਾਡਾ 24,000 ਕਰੋੜ ਰੁਪਈਆ ਜਿਹੜਾ ਉਹ ਇਨਵੈਸਟ ਹੋਇਆ ਅੰਬਾਨੀ ਵੱਲ, ਪਰ ਕੋਈ ਖਤਰਾ ਨਹੀਂ ਹੈਗਾ ਸਾਨੂੰ। ਤੇ ਇਹਨਾਂ ਦਾ ਇੱਕ ਹੋਲ ਟਾਈਮ ਡਾਇਰੈਕਟਰ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਵੈਸੇ ਫੀਮੇਲ ਆ, ਉਹ 12 ਤੱਕ ਤਾਂ ਇਹਨਾਂ ਦਾ ਅਹੁਦੇਦਾਰ ਰਿਹਾ। ਸੋ ਗੱਲ ਇਹ ਆ ਕਿ ਬਹੁਤ ਕੁਝ ਆ, ਕਹਿਣ ਨੂੰ ਵੀ ਬਹੁਤ ਕੁਝ ਆ, ਵੇਖਣ ਨੂੰ ਸਮਝਣ ਨੂੰ ਵੀ। ਪਰ ਗੱਲ ਇਹ ਆ ਕਿ ਅੱਜ ਇੱਕ ਵਾਰੀ ਕਿ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਬਾਕੀ ਹੁਣ ਸਵੇਰੇ ਪਤਾ ਲੱਗੇਗਾ, ਕੱਲ ਨੂੰ ਪਤਾ ਲੱਗੇਗਾ ਕਿ ਕਿੰਨੀ ਕੁ ਜਾਣਕਾਰੀ ਦਿੰਦੇ ਆ। ਪਰ ਮੈਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਨੂੰ ਫਿਰ ਚਾਹੀਦਾ ਇਹ ਆ ਕਿ ਉਹ ਦੱਸ ਦੇਣ ਕਿ ਸਾਨੂੰ ਇੰਨੇ ਆਏ ਆ। ਆਪੇ ਭਾਜਪਾ ਦਾ ਤਾਂ ਪਤਾ ਲੱਗ ਜਾਏਗਾ। ਬਾਕੀ ਭਾਜਪਾ ਦਾ ਸਿੱਧਾ ਹਿਸਾਬ ਆ ਕਿ ਜਿੰਨਾ ਵੀ ਚੰਦਾ ਹੁਣ ਤੱਕ ਇਲੈਕਟੋਰਲ ਬੌਂਡ ਰਾਹੀਂ ਆਇਆ, ਉਹ 2/3 ਤੇ ਇਹਨਾਂ ਦੇ ਕੋਲ ਹੀ ਗਿਆ। ਉਹਦੇ ਅੰਕੜੇ ਵੀ ਹੈਗੇ। ਸੋ ਇਸ ਕਰਕੇ ਇਹ ਹੁਣ ਪਤਾ ਨਹੀਂ ਲੱਗੇਗਾ ਕਿ ਕਿੰਨੇ ਖਰੀਦਿਆ ਗਾ, ਕਿਹਦੇ ਥਰੂ ਖਰੀਦਿਆ, ਕੌਣ ਹੈ ਕੌਣ ਨਹੀਂ। ਇਹ ਤੇ ਸਿਸਟਮ ਇਦਾਂ ਦਾ ਹੀ, ਭਾਵੇਂ ਦਾਊਦ ਇਬਰਾਹਿਮ ਵੀ ਚਾਹਵੇ ਉਹ ਵੀ ਚੰਦਾ ਦੇ ਸਕਦਾ ਸੀ ਪਾਰਟੀਆਂ ਨੂੰ।